9, 8, 7, 6, 5, 4, 3, 2, 1। ਇਸ ਕਾਊਂਟਡਾਊਨ ਦੇ ਨਾਲ ਹੀ ਪਾਕਿਸਤਾਨ ਏਸ਼ੀਆ ਦਾ ਤੇ ਇਸਲਾਮੀ ਦੁਨੀਆ ਦਾ ਪਹਿਲਾ ਮੁਲਕ ਬਣ ਗਿਆ ਜਿਨੇ ਆਪਣਾ ਰਾਕਟ ਜਿਹੜਾ ਸੀ ਜਿਸ ਦਾ ਨਾਂ ਰਹਿਬਰ ਸੀ ਖਲਾ ਦੇ ਵਿੱਚ ਘੱਲਿਆ। ਇਹ ਰਹਿਬਰ ਨਾਂ ਦਾ ਜਿਹੜਾ ਰਾਕਟ ਸੀ ਬਾਅਦ ਵਿੱਚ ਜਿਹੜੇ ਰਾਕਟ ਬਣੇ ਉਹਨਾਂ ਲਈ ਵਾਕਈ ਰਾਹਬਰ ਬਣ ਗਿਆ। ਰਾਹਬਰ ਦਾ ਮਤਲਬ ਹੈ ਰਾਹ ਵਿਖਾਉਣ ਵਾਲਾ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸਨ 60 ਦੀ ਦਹਾਈ ਦੇ ਵਿੱਚ ਪਾਕਿਸਤਾਨ ਉਹਨਾਂ ਮੁਲਕਾਂ ਦੇ ਵਿੱਚੋਂ ਸੀ ਜਿਨ੍ਹਾਂ ਨੇ ਸਾਰਿਆਂ ਤੋਂ ਪਹਿਲਾਂ ਖਲਾ ਦੇ ਵਿੱਚ ਰਾਕਟ ਨੂੰ ਭੇਜਿਆ। ਇਹ ਜੀ ਗੱਲ ਹੈ 7 ਜੂਨ 1962 ਦੀ। ਇਹ 5 ਸਾਇੰਸਦਾਨ ਸੀ ਜਿਨ੍ਹਾਂ ਦਾ ਇੱਕ ਗਰੁੱਪ ਸੀ। ਡਾਕਟਰ ਅਬਦੁਲ ਇਸਲਾਮ ਦੇ ਨਾਲ ਉਹ ਬਲੋਚਿਸਤਾਨ ਦੇ ਇੱਕ ਇਲਾਕੇ ਦੇ ਵਿੱਚ ਸਾਰੇ ਇਕੱਠੇ ਸਨ। ਬਲੋਚਿਸਤਾਨ ਦੀ ਜ਼ਮੀਨ ਨੂੰ ਇਹ ਇਜਾਜ਼ ਵੀ ਹਾਸਿਲ ਹੈ ਕਿ ਪਹਿਲੀ ਵਾਰੀ 1962 ਦੇ ਵਿੱਚ ਤੇ ਦੂਜੀ ਵਾਰੀ 1998 ਦੇ ਵਿੱਚ ਨਿਊਕਲੀਅਰ ਧਮਾਕੇ ਪਾਕਿਸਤਾਨ ਨੇ ਬਲੋਚਿਸਤਾਨ ਦੇ ਇਲਾਕੇ ਦੇ ਵਿੱਚ ਹੀ ਕੀਤੇ ਤੇ ਇਸ ਰਾਕਟ ਲਾਂਚ ਕਰਨ ਦੇ ਨਾਲ ਹੀ ਪਾਕਿਸਤਾਨ ਜਿਹੜਾ ਸੀ ਮੁਸਲਿਮ ਦੁਨੀਆ ਦਾ ਤੇ ਇਹਦੇ ਨਾਲ-ਨਾਲ ਜਨੂਬੀ ਏਸ਼ੀਆ ਦੀ ਉਹ ਪਹਿਲੀ ਪਾਵਰ ਬਣ ਗਿਆ ਜਿਨੇ ਪਹਿਲੀ ਵਾਰੀ ਆਪਣਾ ਰਾਕਟ ਜਿਹੜਾ ਸੀ ਉਹ ਖਲਾ ਦੇ ਵਿੱਚ ਭੇਜਿਆ ਤੇ ਬਾਅਦ ਵਿੱਚ ਇਹ ਸਾਰਾ ਪ੍ਰੋਸੈਸ ਰੁਕ ਕਿਉਂ ਗਿਆ ਤੇ ਦੂਜੇ ਮੁਲਕ ਜਿਹੜੇ ਨੇ ਉਹ ਪਾਕਿਸਤਾਨ ਤੋਂ ਅੱਗੇ ਕਿਵੇਂ ਨਿਕਲ ਗਏ ਤੇ ਇਹ ਸਟੋਰੀ ਕਿਸ ਤਰੀਕੇ ਦੇ ਨਾਲ ਸ਼ੁਰੂ ਹੋਈ ਸੀ ਇਸ ਬਾਰੇ ਅਸੀਂ ਗੱਲਬਾਤ ਕਰਾਂਗੇ। ਇਹ ਗੱਲ ਉਦੋਂ ਦੀ ਹੈ ਜਦੋਂ ਅਮਰੀਕਾ ਹਾਲੇ ਚੰਦ ਦੇ ਉੱਤੇ ਜਾਣ ਦੀਆਂ ਤਿਆਰੀਆਂ ਕਰ ਰਿਹਾ ਸੀ। ਹੁਣ ਜਿਸ ਪ੍ਰੋਗਰਾਮ ਦੇ ਵਿੱਚ ਅਮਰੀਕਾ ਨੇ ਆਪਣੇ ਬੰਦਿਆਂ ਨੂੰ ਚੰਦ ਤੇ ਘੱਲਣਾ ਸੀ ਉਹਦਾ ਨਾਂ ਸੀ ਅਪੋਲੋ। ਇਸ ਪ੍ਰੋਗਰਾਮ ਰਾਹੀਂ ਅਮਰੀਕਾ ਨੇ ਚੰਦ ਦੇ ਉੱਤੇ ਲੈਂਡ ਕਰਨਾ ਸੀ। ਅਮਰੀਕਾ ਦੇ ਕੋਲ ਕੁਝ ਅਜਿਹੇ ਇਲਾਕੇ ਸੀ ਜਿਨ੍ਹਾਂ ਦੇ ਮੌਸਮ ਦੇ ਬਾਰੇ ਉਹਨੂੰ ਜਾਣਕਾਰੀ ਨਹੀਂ ਸੀ, ਜਿਨ੍ਹਾਂ ਦੇ ਵਿੱਚ ਜਨੂਬੀ ਏਸ਼ੀਆ ਦੇ ਜਿਹੜੇ ਇਲਾਕੇ ਨੇ ਉਹਨਾਂ ਦਾ ਡਾਟਾ ਬਹੁਤ ਘੱਟ ਸੀ। ਇਸ ਕਾਰਨ ਅਮਰੀਕਾ ਨੇ ਜਨੂਬੀ ਏਸ਼ੀਆ ਦੇ ਮੁਲਕਾਂ ਨੂੰ ਆਫਰ ਕੀਤੀ ਕਿ ਤੁਹਾਡੇ ਵਿੱਚੋਂ ਜਿਹੜਾ ਮੁਲਕ ਖਲਾ ਦੇ ਵਿੱਚ ਰਾਕਟ ਭੇਜਣਾ ਚਾਹੁੰਦਾ ਹੈ ਅਮਰੀਕਾ ਉਹਨੂੰ ਟੈਕਨੋਲੋਜੀ ਦੇ ਵਿੱਚ ਉਹਦੀ ਹੈਲਪ ਕਰੇਗਾ, ਪਰ ਇਸ ਹੈਲਪ ਕਰਨ ਦੇ ਬਦਲੇ ਜਿਹੜਾ ਡਾਟਾ ਉਹਨਾਂ ਨੂੰ ਹਾਸਲ ਹੋਵੇਗਾ ਉਹ ਅਮਰੀਕਾ ਦੇ ਨਾਲ ਵੀ ਸ਼ੇਅਰ ਕੀਤਾ ਜਾਵੇਗਾ। ਹੁਣ ਚੰਦ ਦੇ ਉੱਤੇ ਅਪੋਲੋ ਸੀਰੀਜ਼ ਲਈ ਜਨੂਬੀ ਏਸ਼ੀਆ ਦੇ ਜਿਹੜੇ ਸਾਹਲ ਸਨ ਉਹਨਾਂ ਦੇ ਉੱਤੇ ਕੁਝ ਐਸੀਆਂ ਜਗ੍ਹਾ ਸੀ ਜਿੱਥੋਂ ਦੇ ਮੌਸਮ ਦੀ ਇਨਫੋਰਮੇਸ਼ਨ ਅਮਰੀਕਾ ਨੂੰ ਚਾਹੀਦੀ ਸੀ। ਇਸ ਮਕਸਦ ਲਈ ਬਲੋਚਿਸਤਾਨ ਦੇ ਆਲ ਦੁਆਲੇ 5 ਮੁਖਤਲਿਫ ਜਗ੍ਹਾ ਦੇ ਉੱਤੇ ਕੈਮਰੇ ਲਾਏ ਗਏ ਤੇ 11 ਜੂਨ 1962 ਨੂੰ ਰਾਹਬਰ 1 ਰਾਕਟ ਦੇ ਰਾਹੀਂ 50 ਤੋਂ 100 ਮੀਲ ਦੀ ਬੁਲੰਦੀ ਦੇ ਉੱਤੇ ਲਿਜਾ ਕੇ ਸੋਡੀਅਮ ਦੇ ਬਖਾਰਾਤ ਛੱਡੇ ਗਏ ਤੇ ਉਹਦੇ ਨਾਲ ਜਿਹੜਾ ਡਾਟਾ ਚਾਹੀਦਾ ਸੀ ਉਹ ਤਸਵੀਰਾਂ ਦੀ ਸ਼ਕਲ ਦੇ ਵਿੱਚ ਹਾਸਲ ਕੀਤਾ ਗਿਆ। ਇਹ ਡਾਟਾ ਕੀ ਸੀ ਕਿ ਸਮੁੰਦਰ ਦੇ ਉੱਤੇ ਜਿਹੜੇ ਮੌਸਮ ਨੇ ਉਹਨਾਂ ਦਾ ਪੈਟਰਨ ਕੀ ਹੈ, ਬੱਦਲ ਕਿਸ ਤਰੀਕੇ ਦੇ ਨਾਲ ਬਣ ਰਹੇ ਨੇ ਤੇ ਸਾਈਕਲੋਨ ਵਗੈਰਾ ਜਿਹੜੇ ਨੇ ਉਹਨਾਂ ਦੀ ਇਨਫੋਰਮੇਸ਼ਨ ਸ਼ਾਮਲ ਸੀ। ਹੁਣ ਪਾਕਿਸਤਾਨ ਨੇ ਤੇ 1962 ਦੇ ਵਿੱਚ ਆਪਣਾ ਇਹ ਟਾਰਗੇਟ ਅਚੀਵ ਕੀਤਾ ਤੇ ਇਸ ਤਜਰਬੇ ਤੋਂ ਬਾਅਦ ਇੰਡੀਆ ਨੇ 15 ਮਹੀਨੇ ਤੋਂ ਬਾਅਦ ਯਾਨੀ ਨਵੰਬਰ 1963 ਦੇ ਵਿੱਚ ਆਪਣਾ ਰਾਕਟ ਜਿਹੜਾ ਸੀ ਉਹ ਖਲਾ ਦੇ ਵਿੱਚ ਭੇਜਿਆ। ਹੁਣ ਇਹ ਜਿਹੜਾ ਪ੍ਰੋਗਰਾਮ ਸੀ ਉਹ ਜਾਰੀ ਰੱਖਿਆ ਗਿਆ। 1969 ਦੇ ਵਿੱਚ ਸਪਾਰਕੋ ਦਾ ਇੱਕ ਇਦਾਰਾ ਕਾਇਮ ਕੀਤਾ ਗਿਆ। ਹੁਣ ਇਹਦੇ ਰਾਹੀਂ ਜਿਹੜੇ ਰਾਕਟ ਫਜ਼ਾ ਦੇ ਵਿੱਚ ਭੇਜੇ ਗਏ ਉਹਨਾਂ ਦੇ ਵਿੱਚ ਰਹਿਨੁਮਾ ਤੇ ਸ਼ਹਿਪਰ ਜਿਹੜੇ ਸੀ ਉਹ ਕਾਮਯਾਬੀ ਦੇ ਨਾਲ ਤਿਆਰ ਕੀਤੇ ਗਏ, ਪਰ ਕੁਝ ਹੀ ਅਰਸੇ ਤੋਂ ਬਾਅਦ ਇਹ ਸਾਰੀ ਜਿਹੜੀ ਸੀ ਸਿਚੁਏਸ਼ਨ ਬਦਲ ਗਈ। ਪਾਕਿਸਤਾਨੀ ਹਕੂਮਤ ਦੀ ਜਿਹੜੀ ਤਰਜੀਹ ਸੀ, ਜਿਹੜੀ ਪ੍ਰਾਇੋਰਟੀ ਸੀ, ਉਹ ਖਲਾ ਨੂੰ ਐਕਸਪਲੋਰ ਕਰਨ ਦੀ ਬਜਾਏ ਮੁਲਕ ਦੇ ਦਫਾਅ ਵੱਲ ਹੋ ਗਈ ਤੇ ਇਸ ਕਾਰਨ ਹਕੂਮਤ ਵੱਲੋਂ ਫੰਡ ਮਿਲਣੇ ਜਿਹੜੇ ਸੀ ਉਹ ਬੰਦ ਹੋ ਗਏ। ਇਹ ਉਹ ਵਜ੍ਹਾ ਬਣੀ ਜਿਸ ਕਾਰਨ ਪਾਕਿਸਤਾਨ ਆਪਣਾ ਖਲਾ ਦਾ ਪ੍ਰੋਗਰਾਮ ਜਿਹੜਾ ਸੀ ਉਹ ਅੱਗੇ ਕੰਟੀਨਿਊ ਨਹੀਂ ਕਰ ਸਕਿਆ। ਹੁਣ ਸੋਚਣ ਵਾਲੀ ਗੱਲ ਇਹ ਹੈ ਭਈ ਜੇ ਪਾਕਿਸਤਾਨ ਮੁਸਲਿਮ ਦੁਨੀਆ ਦਾ ਪਹਿਲਾ ਮੁਲਕ ਤੇ ਜਨੂਬੀ ਏਸ਼ੀਆ ਦਾ ਪਹਿਲਾ ਮੁਲਕ ਤੇ ਦੁਨੀਆ ਦਾ 10ਵਾਂ ਮੁਲਕ ਬਣ ਸਕਦਾ ਹੈ ਜਿਨਨੇ ਖਲਾ ਦੇ ਵਿੱਚ ਆਪਣੇ ਰਾਕਟ ਨੂੰ ਘੱਲਿਆ ਤੇ ਉਹ ਆਪਣੇ ਪ੍ਰੋਗਰਾਮ ਨੂੰ ਕਿਉਂ ਅੱਗੇ ਨਹੀਂ ਵਧਾ ਸਕਿਆ। ਤੇ ਗੱਲ ਸਿੱਧੀ ਜਿਹੀ ਹੈ, ਜੇ ਗਵਰਨਮੈਂਟ ਵੱਲੋਂ ਇਸ ਪ੍ਰੋਗਰਾਮ ਨੂੰ ਏਡ ਮਿਲਦੀ ਰਹਿੰਦੀ ਤੇ ਸ਼ਾਇਦ ਇਸ ਵੇਲੇ ਪਾਕਿਸਤਾਨ ਦੇ ਖਲਾਈ ਪ੍ਰੋਗਰਾਮ ਦੀ ਸਿਚੁਏਸ਼ਨ ਕੁਝ ਹੋਰ ਹੁੰਦੀ। ਉਮੀਦ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ।